जी डॉक्टर साहब ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਨਿਊਯਾਰਕ ਤੋਂ ਵੀਰ ਸੁਖਜਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਗੁਰੂ ਨਾਨਕ ਸਾਹਿਬ ਜਾਂ ਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਡਾਕਟਰ ਸਾਹਿਬ ਜੀ, ਮੇਰੀ ਇਹ ਲਿਖਤ ਪਾਕਿਸਤਾਨ 'ਚ ਵਸਦੇ ਸਿੱਖ ਭਾਈਚਾਰੇ ਦੀ ਅਪੀਲ ਤੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਇੱਕ ਪੋਸਟਲ ਸਟੈਂਪ ਜਾਰੀ ਕਰਨ ਤੇ ਸਹਿਮਤ ਹੋਣ ਸੰਬੰਧੀ ਖਬਰ ਨਾਲ ਸੰਬੰਧਿਤ ਹੈ। ਇਸ ਤੇ ਮੇਰੀ ਚਿੰਤਾ ਇਹ ਹੈ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਅਧਿਕਾਰ ਤੌਰ ਤੇ ਗੁਰੂ ਨਾਨਕ ਦੇਵ ਨਹੀਂ ਲਿਖਣਾ ਚਾਹੀਦਾ। ਬਾਦਲਾਂ ਦੇ ਨਾਗਪੁਰ ਵਾਲੇ ਅਕਾਵਾਂ ਦੇ ਪਿੱਛੇ ਲੱਗ ਕੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਹਿੰਦੂਕਰਨ ਨਹੀਂ ਹੋਣਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਗੱਲ ਨੂੰ ਯਕੀਨੀ ਬਣਾਓ ਕਿ ਇਹ ਸਟੈਂਪ ਗੁਰੂ ਨਾਨਕ ਸਾਹਿਬ ਦੇ ਸਹੀ ਨਾਮ ਹੇਠ ਹੀ ਜਾਰੀ ਹੋਵੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਜੀ ਡਾਕਟਰ ਸਾਹਿਬ। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਇਹ ਸਾਡੇ ਵੈਲ ਵਿਸ਼ਰ ਨੇ, ਇਹਨਾਂ ਦੇ ਮਾਤਾ ਜੀ ਔਰ ਇਹ ਲਗਾਤਾਰਤਾ ਨਾਲ ਰੋਜ਼ਾਨਾ ਪ੍ਰੋਗਰਾਮ ਦੇਖਦੇ ਨੇ ਜੀ। ਔਰ ਪਿਛਲੇ ਦਿਨਾਂ 'ਚ ਇੱਕ ਵਾਰ ਮੈਨੂੰ ਇਹਨਾਂ ਜਿਹੜਾ ਮਾਤਾ ਜੀ ਦੇ ਦੀਦਾਰ ਦਾ ਵੀ ਮੌਕਾ ਮਿਲਿਆ ਔਰ ਉਸ ਤੋਂ 2 ਹਫ਼ਤੇ ਬਾਅਦ ਸੁਖਜਿੰਦਰ ਸਿੰਘ ਹੋਰੀ ਆਪਣੀ ਗੱਡੀ 'ਚ ਕਾਜੂਆਂ ਦਾ ਡੱਬਾ ਰੱਖ ਕੇ ਲੈ ਆਏ। ਉਹ ਕਹਿਣ ਲੱਗੇ ਜੀ ਮਾਤਾ ਜੀ ਨੇ ਕਿਹਾ ਵੀ ਡਾਕਟਰ ਸਾਹਿਬ ਨੂੰ ਕਾਜੂ ਬਹੁਤ ਪਸੰਦ ਨੇ, ਉਹਨਾਂ ਨੇ ਚਾਹ ਦੇ ਨਾਲ ਜਦੋਂ ਰੱਖੇ ਮੈਂ 2-4 ਵੱਧ ਖਾ ਲਏ ਹੋਣੇ ਨੇ। ਸੋ ਸਾਡੇ ਨਾਲ ਬਹੁਤ ਸਨੇਹ ਕਰਦੇ ਨੇ ਔਰ ਅਕਸਰ ਬਹੁਤ ਸਾਰੇ ਜਿਹੜੀ ਵੀ ਕੋਈ ਲੇਟੈਸਟ ਖਬਰ ਆਰਟੀਕਲ ਇੱਧਰ ਉੱਧਰ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਫ ਇੰਟਰਸਟ ਹੈ ਜਾਂ ਸਿੱਖ ਐਂਗਲ ਨੂੰ ਪ੍ਰੋਜੈਕਟ ਕਰਦਾ ਹੈ ਜਾਂ ਕਿਵੇਂ ਦੁਸ਼ਮਣ ਦੀ ਕਿਸੇ ਨੀਤੀ ਨੂੰ ਐਕਸਪੋਜ਼ ਕਰਦਾ ਹੈ, ਇਹ ਸਾਨੂੰ ਭੇਜਦੇ ਰਹਿੰਦੇ ਨੇ। ਇਹ ਇਸ਼ੂ ਜਿਹੜਾ ਇਹਨਾਂ ਨੇ ਟੱਚ ਕੀਤਾ ਹੈ, ਹਾਲਾਂ ਮੈਂ ਕੁਛ ਦਿਨ ਸੋਚਦਾ ਰਿਹਾ ਵੀ ਇਸ ਨੂੰ ਮੈਂ ਡਿਸਕਸ ਕਿਵੇਂ ਕਰਾਂ, ਕਿਉਂਕਿ ਬਹੁਤ ਵਾਰੀ ਜਿਹੜੇ ਧਾਰਮਿਕ ਮੁੱਦੇ ਜਿਨ੍ਹਾਂ ਦੇ ਉੱਤੇ ਕਈ ਵਾਰ ਇਸ ਕਿਸਮ ਦੀ ਬਹਿਸ ਚੱਲ ਰਹੀ ਹੁੰਦੀ ਹੈ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਹੌਟ ਪੋਟੇਟੋ, ਵੀ ਗਰਮ ਆਲੂ, ਆਲੂਆਂ ਨੂੰ ਗਰਮ ਆਲੂ ਨੂੰ ਹੱਥ ਫੜਨਾ ਜਿਹੜਾ ਨਾ ਉਤਲੀ ਚਮੜੀ ਵੀ ਉਖੜ ਜਾਂਦੀ ਹੈ। ਔਰ ਖ਼ਾਸ ਤੌਰ ਤੇ ਜਦੋਂ ਅਸੀਂ ਸਿੱਖਾਂ ਦੇ ਮਾਮਲੇ ਜਾਂ ਮੁਸਲਮਾਨਾਂ ਦੇ ਮਾਮਲੇ 'ਚ ਦੇਖਦੇ ਹਾਂ, ਅਸੀਂ ਆਪਣੇ ਧਰਮ ਪ੍ਰਤੀ, ਆਪਣੇ ਜੋ ਵੀ ਸਾਡੀ ਚੱਲ ਰਹੀ ਪਰੰਪਰਾ ਹੈ ਉਸ ਪ੍ਰਤੀ ਬਹੁਤ ਜ਼ਿਆਦਾ ਸੈਂਸਿਟਿਵ ਹੈ ਜੀ। ਔਰ ਉਹਨਾਂ ਦੀ ਲਿਖਤ ਜਿਹੜੀ ਹੈ ਖ਼ਾਸ ਤੌਰ ਤੇ ਪਿਛਲੇ ਦਿਨਾਂ 'ਚ ਜਿਹੜਾ ਇਹ ਫੈਸਲਾ ਪਾਕਿਸਤਾਨ ਦੀ ਪੰਜਾਬ ਦੀ ਅਸੈਂਬਲੀ ਵੱਲੋਂ ਯੂਨੈਨਿਮਸਲੀ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇੱਕ ਡਾਕ ਟਿਕਟ ਪਾਕਿਸਤਾਨ ਸਰਕਾਰ ਜਾਰੀ ਕਰੇਗੀ ਜੀ। ਔਰ ਹਾਲਾਂ ਉਸ ਤੋਂ ਪਹਿਲਾਂ ਵੀ ਜਦੋਂ ਗੁਰੂ ਅਰਜਨ ਸਾਹਿਬ ਦਾ 400 ਸਾਲਾ ਉਹਨਾਂ ਦਾ ਸ਼ਹੀਦੀ ਦਿਨ ਸੀ, ਸੋ ਪਾਕਿਸਤਾਨ ਦੀ ਸਰਕਾਰ ਨੇ ਡਾਕ ਟਿਕਟ ਜਾਰੀ ਕੀਤੀ ਸੀ ਗੁਰੂ ਅਰਜਨ ਸਾਹਿਬ ਦੀ ਯਾਦ, ਜਿਹਦੇ 'ਚ ਡੇਰਾ ਸਾਹਿਬ ਲਾਹੌਰ ਦੀ ਜਿੱਥੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਪਿਕਚਰ ਸੀ ਜੀ। ਹਾਲਾਂ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਤਾਂ ਮੇਰੇ ਸਾਹਮਣੇ ਸਗੋਂ ਇਹ ਆਇਆ ਕਿ ਵੀ ਜਿਹੜੇ ਵੀ ਉੱਥੇ ਐਕਟਿਵ ਨੇ ਉਹਨਾਂ ਨੂੰ ਇਹ ਮੈਸੇਜ ਦਿੱਤਾ ਜਾਏ ਵੀ ਇਹ ਨਾ ਹੋਏ ਵੀ ਕੋਈ ਗੁਰੂ ਨਾਨਕ ਸਾਹਿਬ ਦੀ ਫਰਜ਼ੀ ਪਿਕਚਰ ਜਿਹੜੀ ਚਾਰਜ ਫਿਰ ਫਰਜ਼ੀ ਨੇ, ਉਹਨਾਂ ਜ਼ਮਾਨਿਆਂ 'ਚ ਕੈਮਰੇ ਤਾਂ ਹੈ ਨਹੀਂ ਸੀ, ਵੀ ਉਹਦੇ ਵਾਲੀ ਨਾ ਕੋਈ ਡਾਕ ਟਿਕਟ ਜਾਰੀ ਕਰ ਦੇਣ ਕਿ ਨਨਕਾਣਾ ਸਾਹਿਬ ਜਿਹੜਾ ਕਿ ਉਹਨਾਂ ਦਾ ਗੁਰੂ ਸਾਹਿਬ ਦਾ ਪ੍ਰਕਾਸ਼ ਜਿੱਥੇ ਹੋਇਆ, ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਜਿਹੜਾ ਕਿ ਬੜਾ ਮੈਜੈਸਟਿਕਲੀ ਬਿਲਟ ਹੈ, ਉਹਦੀ ਇਮੇਜ ਹੀ ਹੋਏ। ਪਰ ਉਦੋਂ ਮੇਰੇ ਮਾਈਂਡ 'ਚ ਵੀ ਸਾਹਿਬ ਜਾਂ ਦੇਵ ਵਾਲੀ ਗੱਲ ਨਹੀਂ ਸੀ, ਪਰ ਉਹਨਾਂ ਨੇ ਕਿਉਂਕਿ ਲਿਖਿਆ, ਦੇਖੋ ਮੈਂ ਸਮਝਦਾ ਹਾਂ ਵੀ ਇਹ ਬਹੁਤ ਸਾਰੇ ਇਸ਼ੂ ਜਿਹੜੇ ਕਿ ਜੇ ਸ਼੍ਰੋਮਣੀ ਕਮੇਟੀ 90-95 ਸਾਲ ਤੋਂ ਜਿਹੜੀ ਹੋਂਦ 'ਚ ਆਈ ਇਹ ਸੁਹਿਰਦ ਹੁੰਦੀ ਤੇ ਇਹ ਇਸ਼ੂ ਨਾ ਹੁੰਦੇ ਜੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਜੇ ਉਹਨਾਂ ਦਾ ਰੈਕਡ ਸਟੇਟ ਕਰਨਾ ਹੈ ਤੇ ਤੁਸੀਂ ਵਿਦਵਾਨਾਂ, ਸਕਾਲਰ, ਸਭ ਤੋਂ ਵੱਡੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਇਤਿਹਾਸ ਹੈ, ਪਰੰਪਰਾ ਹੈ, ਉਹਨਾਂ ਸਾਰਿਆਂ ਨੂੰ ਤੁਸੀਂ ਜੋੜ ਕੇ ਦੇਖਦੇ ਹੋ। ਹਾਂ, ਮੈਂ ਇੱਕ ਗੱਲ, ਔਰ ਮੈਂ ਕੁਦਰਤਨ ਸ਼ਾਇਦ ਕਈ ਵਾਰੀ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਇਸ ਕਿਸਮ ਦੀ, ਮੈਨੂੰ ਇਹ ਵੀ ਨਹੀਂ ਲੱਗਾ ਕਦੇ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਕਹਿੰਦਾ ਸ਼ਾਇਦ ਉਹ ਗਲਤ ਕਹਿ ਰਿਹਾ, ਹਾਲਾਂਕਿ ਮੇਰੇ ਮੂੰਹ ਹਮੇਸ਼ਾ ਗੁਰੂ ਨਾਨਕ ਸਾਹਿਬ ਹੀ ਹੁੰਦਾ ਤੇ ਜਿੰਨੇ ਕੁ ਵੀ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੈਂ ਕਦੇ ਕਹਿੰਦੇ ਸੁਣਿਆ ਸੀ ਜਿਵੇਂ ਗੁਰੂ ਨਾਨਕ ਗੁਰੂ ਸ਼ਬਦ ਕਹਿੰਦੇ ਆ, ਉਹ ਬਾਬਾ ਨਾਨਕ ਕਹਿੰਦੇ ਨੇ ਉਹਨਾਂ ਦੇ ਲਈ, ਉਹ ਬਾਬਾ ਨਾਨਕ ਸਾਹਿਬ ਦਾ। ਔਰ ਹੁਣ ਜਦੋਂ ਕਿ ਉਹਨਾਂ ਨੇ ਦੇਖਿਆ ਵੀ ਸਿੱਖਾਂ 'ਚ ਗੁਰੂ ਸ਼ਬਦ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ, ਜਿਵੇਂ ਮੇਰੇ ਮਿੱਤਰ ਸ਼ੇਖ ਸਾਹਿਬ ਸਨ, ਉਹ ਗੁਰੂ ਬਾਬਾ ਨਾਨਕ ਸਾਹਿਬ ਕਹਿੰਦੇ ਸੀ। ਸੋ ਜ਼ਾਹਰ ਹੈ ਕਿ ਇਸ ਦੇ ਉੱਤੇ ਔਰ ਇੱਕ ਗੱਲ ਮੈਂ ਜ਼ਰੂਰ ਜਿਹੜੀ ਕਿ ਗੱਲ ਇਹਨਾਂ ਦੀ ਫੇਵਰ ਦੀ ਹੈ ਇਸ ਆਰਗੂਮੈਂਟ ਦੀ, ਮੈਂ ਕਹਿਣਾ ਚਾਹਾਂਗਾ ਕਿ 1969 'ਚ ਜਦੋਂ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅਕਾਲੀ ਸਰਕਾਰ ਸੀ ਪੰਜਾਬ 'ਚ, ਉਹਨਾਂ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਯੂਨੀਵਰਸਿਟੀ
ਬਣਾਈ ਜਾਏ। ਡੀਏਵੀ ਕਾਲਜਾਂ ਵਾਲਿਆਂ ਨੇ ਜਾਂ ਆਰੀਆ ਸਮਾਜੀ ਜਨਸੰਘ ਸੀ ਉਦੋਂ, ਉਹਨਾਂ ਨੇ ਤਾਂ ਵਾਕਆਊਟ ਕਰਤਾ ਸੀ ਉਹਨਾਂ ਨੇ ਕਿਹਾ ਜੀ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਣਾਣੀ ਹੈ ਤਾਂ ਦਿਆਨੰਦ ਦੇ ਨਾਂ ਤੇ ਵੀ ਜਲੰਧਰ 'ਚ ਬਣਾਓ। ਤੇ ਸੁਖਜਿੰਦਰ ਸਿੰਘ ਉਦੋਂ ਚੀਫ ਐਜੂਕੇਸ਼ਨ ਮਿਨਿਸਟਰ ਸੀ, ਉਹਨੇ ਕਿਹਾ ਜੀ ਦਿਆਨੰਦ ਗੁਜਰਾਤ ਜੰਮਿਆ ਸੀ ਤੇ ਉੱਥੇ ਜਾ ਕੇ ਬਣਾਓ। ਚਲੋ ਇੱਕ ਵੱਖਰੀ ਡਿਬੇਟ ਹੈ, ਪਰ ਉਹਦੇ 'ਚ ਓਰੀਜਨਲੀ ਯੂਨੀਵਰਸਿਟੀ ਦਾ ਨਾਂ ਗੁਰੂ ਨਾਨਕ ਯੂਨੀਵਰਸਿਟੀ ਰੱਖਿਆ ਗਿਆ ਸੀ। ਸੋ ਜ਼ਾਹਰ ਹੈ ਕਿ ਉਦੋਂ ਵੀ ਜਿਹੜੇ ਵੀ ਉਹਨਾਂ ਦਾ ਕੋਈ ਸਕਾਲਰਲੀ ਜਾਂ ਇਨਰ ਬੇਸ ਹੋਏਗਾ, ਉਹਨਾਂ ਨੇ ਕੁਛ ਇਸ ਕਿਸਮ ਦੀ ਲਾਈਨ ਲਈ। ਪਰ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਬਣਿਆ 1971 ਦੇ ਵਿੱਚ, ਉਦੋਂ ਇਸ ਨਾਂ ਨੂੰ ਚੇਂਜ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਇਆ ਗਿਆ। ਹੁਣ ਹਾਲਾਂਕਿ ਦੇਖੋ ਇਹਦੇ ਚੋਂ ਇੱਕ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਜਿਹੜੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਜਿਹੜੀ ਲੀਨੇਜ ਹੈ ਜਾਂ ਜਿਹੜਾ ਨਾਮਕਰਨ ਸੀ, ਉਹ ਤਾਂ ਉਸ ਵੇਲੇ ਦੀ ਪਰੰਪਰਾ ਅਨੁਸਾਰ ਹੀ ਹੁੰਦਾ ਸੀ। ਜੇ ਬ੍ਰਾਹਮਣ ਆਇਆ, ਬ੍ਰਾਹਮਣ ਨੇ ਆ ਕੇ ਨਾਂ ਉਹਨੇ ਕੱਢਿਆ ਹੋਗਾ, ਜੇ ਜਨੇਊ ਪਾਉਣ ਆਇਆ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਨਕਾਰ ਦਿੱਤਾ। ਨਾਂ ਵੇਲੇ ਤਾਂ ਹੁਣ ਗੁਰੂ ਨਾਨਕ ਸਾਹਿਬ ਨੇ ਉਹਨੂੰ ਕੀ ਕਹਿਣਾ ਸੀ, ਤਾਂ ਮਾਪਿਓ ਨੇ ਰੱਖਿਆ ਨਾ। ਸੋ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਡਿਫਰੈਂਟ ਥਾਵਾਂ ਤੇ ਦੇਖਦੇ ਹਾਂ, ਜੇ ਅਸੀਂ ਈਵਨ 10ਵੇਂ ਪਾਤਸ਼ਾਹ ਨੂੰ ਕੋਟ ਕਰਦੇ ਕਿ ਵੀ ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਿਓ ਜੈ ਤੈ ਭੈ ਸਹਾਇ। ਜੇ ਤੁਸੀਂ ਉਸ ਕਹਾਣੀ ਨੂੰ ਅੱਗੇ ਤੋਰੋ ਤੇ ਉੱਥੇ ਨਾਨਕ ਰਾਏ ਸ਼ਬਦ ਹੈ, ਰਾਏ ਦਾ ਰਾਇਲ। ਜੇ ਅਸੀਂ ਬਾਦਸ਼ਾਹ ਦਰਵੇਸ਼ ਦੀ ਗੱਲ ਕਰਦੇ ਹਾਂ ਤਾਂ ਇੱਥੇ ਨਾਨਕ ਰਾਏ ਹੈ। ਜੇ ਹੁਣ ਅਸੀਂ ਅਰਦਾਸ ਦੇ ਸ਼ਬਦ ਜਿਹੜੇ ਕਿ 10ਵੇਂ ਪਾਤਸ਼ਾਹ ਦੇ ਕ੍ਰਿਤ ਹੈ, ਅਸੀਂ ਬਿਗਨਿੰਗ 'ਚ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਸੋ ਜ਼ਾਹਰ ਹੈ ਵੀ ਇੱਥੇ ਵੀ ਸ਼ਬਦ ਜਿਹੜਾ ਹੈ ਗੁਰੂ ਨਾਨਕ ਹੈ। ਹੁਣ ਜਦੋਂ ਈਵਨ ਅੰਗਦ ਦੇਵ ਜੀ ਕਿਹਾ ਜਾਂਦਾ ਹੈ, ਹੁਣ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਦਾ ਨਾਂ ਜਿਹੜਾ ਹੈ ਉਹ ਭਾਈ ਲਹਿਣਾ ਜੀ ਹੈ। ਹੁਣ ਜੇ ਲਹਿਣਾ ਜੀ ਤੋਂ ਗੁਰੂ ਨੇ ਆਪਣੇ ਅੰਗ ਨਾਲ ਲਾ ਕੇ ਉਹਨਾਂ ਨੂੰ ਅੰਗਦ ਬਣਾਇਆ ਤੇ ਦੇਵਤਾ, ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਐਸਾ ਰਿਹਾ ਕਿ ਵੀ ਨਾਲ ਨਾਂ ਜੁੜਦਾ ਗਿਆ। ਨਾਂ ਤਾਂ ਉਹਨਾਂ ਦਾ ਭਾਈ ਲਹਿਣਾ ਜੀ ਹੈ, ਅੰਗਦ ਤਾਂ ਅੰਗ ਨਾਲ ਲਗਾ ਕੇ ਗੁਰੂ ਜੋਤ ਦੇ ਰੂਪ ਦੇ ਵਿੱਚ ਰੱਖਣਾ। ਸੋ ਮੈਂ ਇਹ ਸਮਝਦਾ ਵੀ ਫਿਰ ਵੀ ਹਾਲਾਂਕਿ ਉਹਨਾਂ ਨੇ ਲਿਖਿਆ, ਅਸੀਂ ਵਿਚਾਰ ਅਧੀਨ ਲਿਆਂਦਾ ਹੈ, ਪਰ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਜਿਹੜੀ ਕੰਸੈਂਸਸ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਿਓ ਸ਼ਬਦ ਆਇਆ, ਦਿਓ ਦੀ ਐਂਜਲ ਵੀ ਹੈ, ਜਿਵੇਂ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਸਿਰ ਨਾਨਕ ਦਿਓ। ਹੁਣ ਉਹ ਕੋਈ ਦਿਓ ਨੂੰ ਦੇਵ ਦੇ ਨਾਲ ਜੋੜ ਲੈਂਦਾ ਹੈ, ਕੋਈ ਦਿਓ ਨੂੰ ਐਂਜਲ ਦੇ ਤੌਰ ਦੇ ਉੱਤੇ ਜਿਹੜਾ ਡਿਵਾਈਨਨੈਸ ਦੇ ਨਾਲ ਜੋੜਦਾ। ਸੋ ਮੈਂ ਆਪਣਾ ਜਿਹੜਾ ਵਿਚਾਰ ਨੇ, ਕਿਉਂਕਿ ਮੈਂ ਦੋਨੋਂ ਪੱਖਾਂ ਨੂੰ ਦਿੱਤਾ ਹੈ, ਪਰ ਮੈਂ ਸਮਝਦਾ ਹਾਂ ਕਿ ਵੀ ਇਹ ਪਾਰਟ ਜਦੋਂ ਤੱਕ ਇੱਕ ਪ੍ਰੋਪਰ ਤਰੀਕੇ ਨਾਲ ਸਾਰੇ ਇਸ ਨੂੰ ਨਹੀਂ ਕਰਦੇ, ਸਾਨੂੰ ਇਸ ਕਿਸਮ ਦੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਪਰ ਸਰਟਨਲੀ ਜਿਹੜਾ ਪਿਕਚਰ ਕਲਚਰ ਹੈ, ਫੋਟੋ ਕਲਚਰ ਤੋਂ ਨਿਕਲ ਕੇ ਜਿਹੜਾ ਇਸ ਨੂੰ ਅਸੀਂ ਨਨਕਾਣਾ ਸਾਹਿਬ ਦਾ ਇਮੇਜ, ਔਰ ਜੇ ਬਾਬਾ ਨਾਨਕ ਸਾਹਿਬ ਵੀ ਉਹ ਕਹਿਣ ਤੇ ਇਹ ਉਹਨਾਂ ਦਾ ਹੱਕ ਬਣਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 4 ਸ਼ਲੋਕ ਚੁਣੇ ਨੇ ਜੀ। ਬੜੀ ਸੁਖੈਨ ਲੈਂਗੁਏਜ ਹੈ। ਕਬੀਰ ਸੂਖ ਨਾ ਇਹ ਜਗ ਕਰੈ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੇਂ ਨੀਤ। ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜੇ ਦੁਨੀਆ ਦੇ ਵਿੱਚ ਤੁਸੀਂ ਬਹੁਤੇ ਮਿੱਤਰ ਬਣਾਓ, ਦੋਸਤ ਬਣਾਓ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੋਸਤ ਜਾਂ ਸਹੇਲੀਆਂ ਨਾ ਬਣਾਓ। ਮੀਤ ਤੋਂ ਭਾਵ ਹੈ ਜਦੋਂ ਅਸੀਂ ਪਤਨੀ, ਪਤੀ, ਭੈਣ, ਭਰਾ, ਦੋਸਤ, ਪਿਆਰਾ, ਕੋਈ ਵੀ ਕਿਸੇ ਪ੍ਰਤੀ ਅਸੀਂ ਇਹ ਮਾਣ ਕਰਦੇ ਹਾਂ ਕਿ ਭਾਈ ਦੇਖੋ ਇਹ ਮੇਰੇ ਨਾਲ ਖਲੋਏਗਾ, ਮੇਰੇ ਦੁੱਖ ਸੁੱਖ ਦਾ ਸਾਥੀ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਇਸ ਚੋਂ ਸੁੱਖ ਨਹੀਂ ਨਿਕਲੇਗਾ, ਕਿਉਂਕਿ ਅਲਟੀਮੇਟ ਸਹਾਰਾ ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੇਂ ਨੀਤ। ਇਹਨਾਂ ਚੋਂ ਜਿਹੜਾ ਅੱਜ ਸਾਡਾ ਮੀਤ ਹੈ, ਕੱਲ ਨੂੰ ਸ਼ਾਇਦ ਮੀਤ ਨਾ ਹੋਏ। ਜਿਸ ਤੋਂ ਅੱਜ ਸਾਨੂੰ ਆਸ ਹੈ, ਕੱਲ ਤੋਂ ਅਸੀਂ ਨਿਰਾਸ਼ ਹੋਈਏ, ਉਹਦੇ ਚੋਂ ਦੁੱਖ ਉਪਜੇਗਾ। ਪਰ ਜੇ ਅਸੀਂ ਇੱਕ ਨਿਰੰਕਾਰ ਦੇ ਉੱਤੇ ਆਪਣਾ ਸਹਾਰਾ ਆਸਰਾ ਰੱਖਿਆ ਤੇ ਫਿਰ ਅਸੀਂ ਹਮੇਸ਼ਾ ਹੀ ਸੁੱਖ ਦੇ ਵਿੱਚ ਹੋਵਾਂਗੇ। ਅਗਲਾ ਸ਼ਲੋਕ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਬਹੁਤ ਵਾਰ ਸ਼ਹੀਦੀ ਸਮਾਗਮਾਂ ਦੇ ਮੌਕੇ ਤੇ ਇਸ ਨੂੰ ਰਾਗੀ ਸਿੰਘ ਗਾਇਨ ਕਰਦੇ ਨੇ। ਹਾਲਾਂਕਿ ਇਸ ਦਾ ਭਾਵ ਅੰਤਰੀਵ ਵੀ ਹੈ ਔਰ ਜ਼ਾਹਰ ਹੈ ਸ਼ਹੀਦੀ ਆਸਪੈਕਟ ਤੋਂ ਵੀ ਹੈ ਕਿ ਭਾਈ ਮਰਨਾ ਕੀ ਹੈ, ਹਉਮੈ ਨੂੰ ਮਾਰ ਲੈਣਾ, ਆਪਣਾ ਆਪਾ ਮਾਰ ਲੈਣਾ। ਔਰ ਬਹੁਤ ਸਾਰੇ ਜਿਹੜੇ ਨੇ
ਔਰ ਉਹ ਅਧਿਆਤਮ ਦੀ ਦੁਨੀਆ 'ਚ ਆਪਣਾ ਆਪ ਗੁਰੂ ਨੂੰ ਦੇ ਕੇ ਹੁੰਦਾ, ਔਰ ਇਸ ਰਸਤੇ ਤੇ ਤੁਰਨ ਤੋਂ ਬਹੁਤੇ ਡਰਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਤੱਕ ਤੁਸੀਂ ਆਪੇ ਨੂੰ ਮਾਰਦੇ ਨਹੀਂ, ਮੌਤ ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸਨ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਜੀ ਹੁਣ ਇੱਕ ਪਾਸੇ ਮਰੀ ਜ਼ਮੀਰ ਵਾਲੇ ਮਰੇ ਜੀ ਰਹੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਆਪਣੀ ਹਉਮੈ ਰੱਬ ਦੇ ਪਿਆਰ ਵਿੱਚ ਫਨਾ ਕਰ ਦਿੱਤੀ ਜੀ ਕਿ ਜਿਸ ਨੂੰ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਵੀ ਮਿਟਾ ਦੇ ਆਪਣੀ ਹਸਤੀ को अगर कोई मर्तबा चाहिए कि दाना खाक में मिलके गुले गुलजार होता है। जे दाना उस खाक दे विच अपने आप ਨੂੰ ਨਾ ਮਿਟਾਏ ਤਾਂ ਉਸ ਗੁਲਜ਼ਾਰ ਦੇ ਵਿੱਚ ਉਹ ਗੁਲ ਕਿਵੇਂ ਖਿਲਣ, ਫੁੱਲ ਕਿਵੇਂ ਖਿਲਣ। ਸੋ ਕਬੀਰ ਸਾਹਿਬ ਵੀ ਉਸ ਮੌਤ ਦੀ ਗੱਲ ਕਰਦੇ ਨੇ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮੇਰੇ ਮਨ ਦੇ ਵਿੱਚ ਆਨੰਦ ਉਪਜਦੇ, ਕਿਉਂਕਿ ਉਸ ਮੌਤ ਦੇ ਨਾਲ ਹੀ ਜਿਹੜੀ ਤੁਸੀਂ ਹਉਮੈ ਨੂੰ ਮਾਰ ਲੈਂਦੇ ਹੋ, ਉਸ ਪਰਮ ਆਨੰਦ ਨੂੰ ਤੁਸੀਂ ਹਾਸਲ ਕਰਦੇ ਹੋ। ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਖ ਨਹੀਂ ਮੋਲ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਰੱਬ ਦੀ ਦਾਤ ਮਿਲਦੀ ਹੈ, ਰੱਬ ਦਾ ਪਿਆਰ ਮਿਲਦਾ ਹੈ, ਤੇ ਉਹਦਾ ਥਾਂ ਥਾਂ ਤੇ ਖਲਾਰਾ ਨਾ ਪਾਓ, ਵਿਖਾੜਾ ਨਾ ਪਾਓ, ਉਸ ਨੂੰ ਬੇਮਤਲਬ ਐਡਵਰਟਾਈਜ਼ ਨਾ ਕਰੋ, ਕਿਉਂਕਿ ਇਸ ਦਾਤ ਨੂੰ ਸਮਝਣ ਵਾਲੇ ਇਸ ਦੇ ਕਦਰਦਾਨ। ਪੱਟਣ ਕਹਿੰਦੇ ਨੇ ਬਾਜ਼ਾਰ ਨੂੰ, ਸ਼ਹਿਰ ਨੂੰ, ਕਿ ਨਾ ਇਸ ਉਹ ਸ਼ਹਿਰ ਹੈ ਜਿਹੜਾ ਇਸ ਦੀ ਪਛਾਣ ਕਰੇਗਾ, ਨਾ ਹੀ ਪਾਰਖੂ ਹੈ ਕੋਈ, ਤੇ ਨਾ ਹੀ ਇਹਦਾ ਕੋਈ ਗਾਹਕ ਹੈ। ਇਸ ਲਈ ਥਾਂ ਥਾਂ ਦੇ ਉੱਤੇ ਖਲਾਰਾ ਨਾ ਪਾਓ, ਆਪਣੇ ਆਨੰਦ ਦੇ ਵਿੱਚ ਰਹੋ। ਅਖੀਰਲਾ ਸ਼ਲੋਕ ਹੈ, ਕਬੀਰ ਤਾਂ ਸਿਉ ਪ੍ਰੀਤ ਕਰ ਜਾਂ ਕੋ ਠਾਕੁਰ ਰਾਮ, ਪੰਡਤ ਰਾਜੇ ਭੂਪਤੀ ਆਵੇ ਕੌਨੇ ਕਾਮ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਉਸ ਨਿਰੰਕਾਰ ਦੇ ਨਾਲ ਪ੍ਰੀਤ ਕਰੋ, ਉਸ ਠਾਕਰ ਦੇ ਨਾਲ, ਉਸ ਰਮੇ ਹੋਏ ਪਿਆਰੇ ਨਾਲ। ਤੇ ਜੇ ਦੁਨੀਆਦਾਰਾਂ 'ਚ ਪੰਡਤ ਕਹਿੰਦੇ ਨੇ ਬੜੇ ਲਰਨਡ ਬੰਦਾ, ਰਾਜਾ ਜਿਹੜਾ ਕਿੰਗ ਹੈ, ਭੂਪਤੀ ਜ਼ਿਮੀਂਦਾਰ ਹੈ, ਆਵੇ ਕੌਨੇ ਕਾਮ। ਤੁਸੀਂ ਕਹੋ ਜੀ ਮੇਰੀ ਰਾਜੇ ਨਾਲ ਬੜੀ ਬਣਦੀ ਹੈ, ਮੇਰਾ ਪੰਡਤ ਦੇ ਨਾਲ ਬੜਾ ਸਹਿਚਾਰ ਹੈ, ਮੇਰਾ ਜ਼ਿਮੀਂਦਾਰ ਦੇ ਨਾਲ। ਜਦੋਂ ਰੱਬ ਦੀ ਦਰਗਾਹ 'ਚ ਔਰ ਡੇ ਟੂ ਡੇ 'ਚ ਤੁਸੀਂ ਆਪਣੇ ਹਿਸਾਬ ਲਈ ਅਕਾਊਂਟੇਬਲ ਹੋਣਾ, ਤੇ ਇਹਨਾਂ ਨੇ ਤੁਹਾਡੇ ਕੰਮ ਨਹੀਂ ਆਣਾ। ਪ੍ਰੀਤ ਜਿਹਦੇ ਨਾਲ ਤੁਸੀਂ ਕਰਨੀ ਹੈ ਰੱਬ ਦੇ ਨਾਲ, ਉਹੀ ਤੁਹਾਡੇ ਤੇ ਸਹਾਈ ਹੋਏਗਾ ਔਰ ਬੋਡੀ ਕਰੇਗਾ। ਸੋ ਇਹ ਅੱਜ ਦਾ ਵਿਚਾਰ ਜੀ। ਰਸਾ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਸਾਰ ਅੱਗੇ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।